ਜੀ ਕੀ ਹਾਲ ਹੈ? ਠੀਕ ਹੋ ਸਾਰਿਆਂ ਦਾ? ਮੈਂ ਇੱਥੇ ਇੱਕ ਨਾ ਛੋਟਾ ਜਿਹਾ ਅਸੀਂ ਕੰਮ ਸ਼ੁਰੂ ਕਰਾਇਆ ਸੀ। ਅਸੀਂ ਕੋਈ ਰਕਬਾ ਲਿਆ ਸੀ, 4 ਦੀਵਾਰੀ ਕਰਾਉਣ ਦੇ। ਅਤੇ ਇੱਥੇ ਨਾਲ ਦੇ ਰਕਬੇ 'ਤੇ ਜਿਹੜੇ ਬਜ਼ੁਰਗ ਨੇ ਨਾ, ਉਹ ਸਾਡੇ ਕੋਲ ਬੈਠੇ ਅਤੇ ਪਿਛਲੀਆਂ ਗੱਲਾਂ ਉਹਨਾਂ ਨੂੰ ਬੜੀਆਂ ਯਾਦ ਆ ਆਪਣੇ ਹਿੰਦੁਸਤਾਨ ਦੀਆਂ। ਅਤੇ ਕਹਿੰਦੇ ਸੀ ਮੈਨੂੰ ਚੱਪਾ ਚੱਪਾ ਯਾਦ ਆ। ਅਤੇ ਮੈਂ ਕਿਹਾ ਕਿਉਂ ਨਾ ਇਹਨਾਂ ਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਨਾ ਆਪਾਂ ਰਿਕਾਰਡ ਕਰ ਲਈਏ ਅਤੇ ਉਹਨਾਂ ਨਾਲ ਗੱਲਬਾਤ ਕਰਦੇ। ਅਸਲਾਮ ਵਾਲੇਕੁਮ ਬਾਬਾ ਜੀ, ਕੀ ਨਾਂ ਤੁਹਾਡਾ? ਸਦੀਕ। ਤੇ ਕਿਹੜੀ ਬਰਾਦਰੀ ਆ? ਕਿਹੜੇ ਜੱਟ? ਗਾਦੜੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ? ਤਫੈਲ। ਤੇ ਦਾਦਾ ਜੀ ਦਾ ਵੀ ਯਾਦ ਆ? ਗੁਲਾਮ ਗੁਲਾਮਦੀਨ। ਤੇ ਕਿਹੜਾ ਸੀ ਪਿੱਛੇ ਆਪਣਾ ਪਿੰਡ? ਬਡਾਲਾ। ਜ਼ਿਲ੍ਹਾ ਹੁਸ਼ਿਆਰਪੁਰ। ਤਹਿਸੀਲ ਪੱਕ ਨੇ। ਤੇ ਕਿੰਨੀ ਸੀ ਉਮਰ ਜਦੋਂ ਆਏ ਉੱਧਰੋਂ? ਹੈ ਯਾਦ? ਉਮਰ ਦਾ ਤੇ ਹੁਣ ਕਿਹੜਾ ਪਤਾ ਵੀ 7 ਸਾਲ ਹੋ ਗਏ 8 ਪਿਛਲੀਆਂ ਗੱਲਾਂ ਕੋਈ ਯਾਦ ਨੇ? ਪਿੰਡ ਪੁਰਾਣਾ ਯਾਦ ਹੈ? ਪਿੰਡ ਗੱਲਾਂ ਨਹੀਂ ਯਾਦ, ਉਦਾਂ ਆਪਣੇ ਘਰ ਬਾਰ ਦਾ ਹਾਂ। ਉਹ ਦਾਇਰਾ ਜਿਹਾ ਹੁੰਦਾ ਸੀ ਉੱਥੇ, ਉਧਰ ਪਿੱਪਲ ਲੱਗੇ ਸੀ, 4 ਸਵੇਰੇ ਕੰਧ ਕੀਤੀ ਹੋਈ ਸੀ। ਅੱਛਾ, ਬੰਡਾਲੇ ਦੇ ਵਿੱਚ? ਉੱਥੇ ਖੇਡਦੇ ਰਹੇ। ਸਾਡਾ ਪਿੰਡ ਸਾਂਝਾ ਸੀ, ਸਿੱਖਾਂ ਦਾ ਵੀ ਹੈਗਾ ਸੀ। ਉਹ ਵੀ ਸਾਡੀ ਸੀ ਬਰਾਦਰੀ। ਗਾਦੜੀ ਸਨ? ਉਹ ਵੀ ਗਾਦੜੀ ਸੀ ਤੇ ਉਹਨਾਂ ਦਾ ਅਲੱਗਾ ਬੱਕਰਾ ਸੀ, ਸਾਡਾ ਇੱਕ ਗੁੱਟ ਬੱਕਰਾ ਸੀ। ਸਾਡੇ ਥੋੜੇ ਪਿੰਡ ਦੇ ਘਰ ਸੀ। ਨਹੀਂ, ਕਿੰਨੇ ਮੁਸਲਮਾਨਾਂ ਦੇ ਘਰ ਕਿੰਨੇ ਸੀ? ਮੇਰਾ ਖਿਆਲ ਹੈ ਉਹਦਾ ਮੈਨੂੰ ਇਹਨਾਂ ਦਾ ਅੰਦਾਜ਼ਾ ਉਹਦਾ ਮੇਰਾ ਖਿਆਲ ਹੈ ਸਾਰੇ 20 ਘਰ ਬੜੀ ਤੋਂ ਬੜੀ ਮੁਸਲਮਾਨਾਂ ਦੇ। ਤੇ ਦੂਜੀ ਜਿਹੜੇ ਸਿੱਖਾਂ ਦੇ ਘਰ ਸੀ ਉਹਨਾਂ ਦੀ ਵੱਡੀ ਸੀ ਬਰਾਦਰੀ। ਤੇ ਉਹਨਾਂ ਦੇ ਕਿੰਨੇ ਕੁ ਹੋਣੇ ਨੇ? 10 ਘਰ? 100-150-200 ਘਰ ਹੋਵੇ। ਅੱਛਾ। ਕੌਣ ਸੀ ਪਿੰਡ ਦਾ ਨੰਬਰਦਾਰ? ਉਹ ਸ਼ੇਖ ਨਾਂ ਦਾ ਯਾਦ ਹੈ? ਨਾਂ ਨਹੀਂ ਯਾਦ। ਹੁਣ ਉਹਦੇ ਨਾਲ ਕਿਹੜਾ ਵਰਤੇ ਆ ਜਾਂ ਉਹਦੇ ਨਾਲ ਕੋਈ ਸਾਡਾ ਬੋਲ ਚਾਲਿਆ ਨਾ ਅਸੀਂ ਉਹਨੂੰ ਦੇਖਿਆ। ਉਹਦਾ ਸੇਖੀ ਸੀ, ਜੈਲਦਾਰ ਵੀ ਪਿੰਡ ਦਾ ਸੀ। ਉਹ ਵੀ ਜੈਲਦਾਰ ਵੀ ਪਿੰਡ ਦਾ ਸਿੱਖੀ। ਤੇ ਤੁਹਾਡੇ ਜਿਹੜੇ ਗਾਦੜੀਆਂ ਦੇ ਘਰ ਸੀ ਮੁਸਲਮਾਨਾਂ ਦੇ, ਇਹ ਇੱਧਰ ਕਿੱਥੇ ਕਿੱਥੇ ਆਏ ਆ? ਤੁਸੀਂ ਤੇ ਆ ਗਏ ਨਾ ਇੱਕ ਚੱਕ। ਕਿੰਨੇ ਜੀ ਤੁਹਾਡੇ ਇੱਕ ਚੱਕ? ਕਿੰਨੀਆਂ ਘਰ ਆਏ? ਅਸੀਂ 2 ਘਰ ਆਏ ਸੀ। ਡਾਕਟਰ ਮਨਜੀਤ ਦਾ ਬਾਬਾ ਤੇ ਬਾਕੀ ਜਿਹੜੇ ਘਰ ਹੈ ਗਾਦੜੀਆਂ ਦੇ, ਉਹ ਕਿੱਥੇ ਬੈਠੇ? ਓਏ ਅਲੀ, ਤੂੰ ਕਿੱਥੇ ਚੱਲਿਆ? ਆ ਜਾਂਦਾ ਬਾਬਾ, ਆ ਜਾਂਦਾ। ਅਸੀਂ ਹੁਣ ਇੱਦਾਂ ਤਾਂ ਪਤਾ ਕੋਈ ਨਹੀਂ, ਕੋਈ ਕਾਫੀ ਪਿੰਡਾਂ ਦੀ ਬੈਠੇ ਆ। ਇੱਕ ਦੂੰ ਦਾ ਦੱਸੋ ਕਿੱਥੇ ਕਿੱਥੇ? ਰਸਿਆਣੇ। ਠੀਕ ਹੈ। ਆਹ ਮੁੱਲਾਂਪੁਰ 52 ਜਿੰਬੇ? ਉਹ ਭੈਂਸਰੇ ਵਾਲਾ ਮੁੱਲਾਂਪੁਰ। ਅੱਛਾ। ਅੱਛਾ, ਜਦੋਂ ਆਏ ਜੀ ਉੱਧਰੋਂ, ਉਦੋਂ ਦਾ ਕੋਈ ਯਾਦ ਆ ਵੀ ਕਿਹੜੇ ਕਿਹੜੇ ਰਾਹ ਥਣੀ ਆਏ, ਕਿਵੇਂ ਕਿਵੇਂ ਆਏ? ਹੋਸ਼ ਸੀ ਉਦੋਂ? ਅਸੀਂ ਚਲੇ ਗਏ ਸੀ ਵਿਆਹ ਨਾਨਕਿਆਂ ਦੇ ਪਿੰਡ। ਅੱਛਾ। ਕਿਹੜਾ ਨਾਨਕਾ? ਕਿਹੜਾ ਪਿੰਡ ਸੀ? ਕੋਟਲੀ ਲਾਗੇ ਸੀ? ਇੰਨਾ ਕਹੂਗਾ ਜਿੱਦਾਂ ਇੱਥੋਂ ਰਜੋਇਆ ਆ ਜਾਂ ਜਨੋਟ ਆ। ਆਹੋ, ਇੱਥੋਂ ਲਾਗੇ ਸੀ, ਇੰਨਾ ਦੂਰ ਨਹੀਂ ਸੀ। ਜ਼ਿਲ੍ਹਾ ਹੁਸ਼ਿਆਰਪੁਰ ਹੀ ਸੀ? ਉਹਨਾਂ ਦਾ ਜਲੰਧਰ। ਤੇ ਉੱਧਰ ਪੈਲੀ ਪੂਲੀ ਕਿੰਨੀ ਸੀ ਉੱਧਰ? ਇੱਧਰ ਘੱਟ ਪਈ? ਕੋਈ ਯੂਨਿਟਾਂ ਜਾਂਟਾਂ ਦਾ ਫਰਕ? ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ। ਇੱਕ ਸਾਡਾ ਤਾਇਆ ਸੀ, ਉਹ ਮੈਂ ਗੱਲਾਂ ਪੁੱਛ ਦਿੰਦਾ ਹੁੰਦਾ ਸੀ।
ਉਹਦਾ ਪੁੱਤ ਵੀ ਮੇਰੀ ਉਮਰ ਦਾ ਸੀ ਜਾਂ ਕਾਫੀ ਜਵਾਨ ਸਾਡਾ ਮਾਰ ਗਿਆ ਸੀ ਬਹੁਤ ਜਦੋਂ ਉਹਦੇ ਕੋਲ ਪੁੱਛ ਲੈਂਦਾ ਹੁੰਦਾ ਸੀ ਵੀ 60 ਸਾਲ ਬਾਅਦ ਤੇ ਇਹਨਾਂ ਨੇ ਜਿਹੜਾ ਉਹ ਸਾਡੇ ਰਸਤੇ ਪੂਰੇ ਨਹੀਂ ਸੀ ਤੇ ਮਾਰੂ ਵੀ ਸੀ ਮਾਰੂ ਇਲਾਕਿਆਂ ਦੇ ਵਿੱਚ ਬਾਜ ਦੇ ਚਰੀਆਂ ਮਿਲਦੇ ਸੀ ਅੱਛਾ ਨਹੀਂ ਵੀ ਜਿਹੜੀ ਲੜਾਈ ਲੜੂਈ ਉਦੋਂ ਹੋਈ ਆ 47 ਉਹਦਾ ਨਹੀਂ ਪਤਾ ਬਹਿ ਜਾ ਬਾਬਾ ਇੱਕ ਹੋਰ ਬਾਬਾ ਆ ਗਿਆ ਆਪਣੇ ਕੋਲ ਬਾਬਾ ਤੁਹਾਡਾ ਕੀ ਨਾਂ ਤਾਲਬ ਹੁਸੈਨ ਇਹ ਤੁਹਾਡੇ ਬੈਕ ਸਾਈਡ ਵਾਲੇ ਨੇ ਅੱਛਾ ਅੱਛਾ ਜਿੱਦਾਂ ਮੁੱਢੀ ਚੁੱਕੀ ਸੀ ਇਹ ਵੀ ਗਵਾਂਢੀ ਨੇ ਆਪਣੇ ਤੁਸੀਂ ਵੀ ਉਧਰ ਦੇ ਜੇ ਬਾਬਾ ਜੀ ਇੰਡੀਆ ਤੋਂ ਆਏ ਜੇ ਕਿਹੜਾ ਪਿੰਡ ਸੀ ਉੱਥੇ ਰਾਮਦੁਆਲੀ ਕਿਹੜੇ ਜ਼ਿਲ੍ਹੇ 'ਚ ਅੰਮ੍ਰਿਤਸਰ ਅੱਛਾ 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 ਤੁਸੀਂ ਵੀ ਰਾਮਦੁਆਲੀ ਦੇ ਤੁਸੀਂ ਪਹਿਲਾਂ ਦੇ ਆਏ ਜੇ ਹਾਂ ਕਿੰਨੀ ਸੀ ਉਮਰ ਤੁਹਾਡੀ ਉਦੋਂ ਮੈਨੂੰ ਤੇ ਹੁਣ ਉਦੋਂ ਖਿਆਲ ਨਹੀਂ ਰੱਖੀਦਾ ਉਹ ਮੈਂ ਡੰਗਰ ਬੱਚਾ ਚਾਰਦਾ ਸਾਂ ਅੱਛਾ ਅੱਛਾ ਡੰਗਰ ਬੱਚਾ ਚਾਰਦਾ ਕਿਹੜੇ ਕਿਹੜੇ ਮੁੰਡੇ ਨਾਲ ਨਹੀਂ ਯਾਦ ਹੈ ਕੋਈ ਨਾਂ ਉਹਨਾਂ ਦੇ ਨਾਂ ਯਾਦ ਹੈ ਕੋਈ ਨਹੀਂ ਯਾਦ ਤੇ ਤੁਹਾਡੇ ਬਾਈ ਦਾ ਕੀ ਨਾਂ ਅਬਦੁੱਲਾ ਬਰਾਦਰੀ ਕਿਹੜੀ ਰੰਧਾਵੇ ਉਸ ਰੰਧਾਵੇ ਦਾ ਹੀ ਪਿੰਡ ਸਾਰਾ ਰਾਮਦੁਆਲੀ ਜਿਹੜਾ ਠੀਕ ਹੈ ਤੇ ਮੁਸਲਮਾਨਾਂ ਦਾ ਹੀ ਸਾਰਾ ਸਾਰਾ ਹੀ ਕਿੰਨੇ ਘਰ ਸੀ ਮੁਸਲਮਾਨਾਂ ਦੇ ਅੱਛਾ ਕੌਣ ਸੀ ਨੰਬਰਦਾਰ ਪਿੰਡ ਦਾ ਇਹ ਵੀ ਨਹੀਂ ਪਤਾ ਨਹੀਂ ਤੇ ਜਿਵੇਂ ਤੁਸੀਂ ਦੱਸਦੇ ਹੋ ਵੀ ਡੰਗਰ ਵੱਛਾ ਉਹਨਾਂ ਦੇ ਮੁੰਡਿਆਂ ਨਾਲ ਚਾਰਦੇ ਸੋ ਆਹ ਤੇ ਇਹ ਗੱਲਾਂ ਪੁੱਛੀ ਰਿਆ ਨੰਬਰਦਾਰ ਕੌੜਾ ਉਹਦੇ ਚੇਤਾ ਵੀ ਹੁੰਦਾ ਹਾਂ ਨਾ ਕੋਈ ਖਿਆਲ ਨਹੀਂ ਆਨੇ ਕੋਈ ਗੌਰ ਨਹੀਂ ਕਰਨੀ ਗੱਲ ਤੇ ਕਹੀ ਜੇ ਵੀ ਇਹ ਸਿੱਖਾਂ ਦਾ ਕਿ ਮੁਸਲਮਾਨਾਂ ਦੇ ਅਸੀਂ ਨਹੀਂ ਇਹ ਤੇ ਹੰਗਰੀ ਗੱਲ ਨਾ ਮੁਸਲਮਾਨਾਂ ਦੇ ਸਾਡੇ ਪਿੰਡ ਸਭ ਕੋਈ ਹਾਂ ਵਧੀਆ ਨਹੀਂ ਆਉਂਦੇ ਹਾਂ ਲਾਗੇ ਲਾਗੇ ਕਿਹੜੇ ਪਿੰਡ ਸੀ ਲਾਗੇ ਸੀਗਾ ਭੋਏਵਾਲ ਹਾਂ ਅੱਜ ਜਿਹੜਾ ਮੋਲਾਪੁਰ ਦੇ ਲਾਗੇ ਭੋਏਵਾਲ ਹੈ ਹਾਂ 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 ਹੋਰ ਤੰਦੇਲ ਹਾਂ ਉਹ ਚੌਧਰੀ ਵਾਲਾ ਇਸ ਇਸ ਤਰ੍ਹਾਂ ਕੋਈ ਤਰ੍ਹਾਂ ਦੇ ਪਿੰਡ ਤੇ ਜਦੋਂ ਆਏ ਇੱਧਰ ਨੂੰ ਆਏ ਜਦੋਂ ਪਾਕਿਸਤਾਨ ਨੂੰ ਉਦੋਂ ਦੀ ਕੋਈ ਹੋਸ਼ ਹੈ ਵੀ ਕਿਵੇਂ ਕਿਵੇਂ ਆਏ ਜਿਸ ਤਰ੍ਹਾਂ ਮੈਂ ਆਪਣੇ ਸਿਰ ਤੇ ਚੁੱਕ ਲਿਆ ਤੇ ਜਿਹਨੂੰ ਅੱਲਾ ਬਚਾਵੇ ਉਹ ਬਾਈ ਹਾਂ ਕੋਈ ਵਾਹ ਨਹੀਂ ਜਿਹਨੂੰ ਅੱਲਾ ਬਚਾਵੇ ਉਹ ਬਾਈ ਦਾ ਹਾਂ ਬਚਾ ਲਿਆ ਰੱਬ ਨੇ ਨਹੀਂ ਤਾਂ ਕੋਈ ਹਾਲ ਨਹੀਂ ਬਿਸਤਰਾ ਆਪਣੇ ਸਿਰ ਤੇ ਚੁੱਕ ਕੇ ਲਿਆਂਦਾ ਕਿੱਧਰ ਕਿੱਧਰ ਦੀ ਆਏ ਇਹ ਨਹੀਂ ਹੁਣ ਬਹੁਤ ਕਿਤੇ ਤਾਂ ਦੱਸ ਦੇ ਇਹ ਸੋਚ ਨਹੀਂ ਕਰੀ ਗੱਲਾਂ ਹੀ ਨਹੀਂ ਹੈ ਹਾਂ ਵੀ ਵੱਡਿਆਂ ਦੇ ਨਾਲ ਤੁਰਿਆ ਜਿਹਨੂੰ ਆਏ ਨਿਆਣਿਆਂ ਦੇ ਨਾਲ ਹਾਂ ਇੱਕ ਚੀਜ਼ ਹੋਈ ਹਾਂ ਹਾਂ ਉਦਾਂ ਹੀ ਤੁਰਿਆ ਏ ਇਹ ਆਂਦੇ ਨਾ ਜਿਵੇਂ ਤੁਸੀਂ ਦੱਸਦੇ ਹੋ ਵੀ ਪਹਿਲਾਂ ਤੇ ਡੰਗਰ ਵੱਛਾ ਇਕੱਠੇ ਚਾਰਦੇ ਤੇ ਇਹ ਕੋਈ ਪਤਾ ਵੀ ਕੀ ਹੋਇਆ ਕੀ ਲੜੇ ਕਿਉਂ ਉਦੋਂ ਤੇ ਇਕੱਠੇ ਸਾਰੇ ਰਹਿੰਦੇ ਸੀ ਪਹਿਲਾਂ ਹਕੂਮਤਾਂ ਦੀਆਂ ਗੱਲਾਂ ਇਹ ਤੇ ਤੁਰੀਆਂ ਹਾਂ ਇਹ ਹਕੂਮਤਾਂ ਤੋਂ ਤੁਰੀਆਂ ਪਿੰਡਾਂ ਦੀਆਂ ਤਾਂ ਨਹੀਂ ਹਾਂ ਪਿੰਡਾਂ 'ਚ ਕੋਈ ਨਹੀਂ ਸੀ ਗੱਲ ਐਵੇਂ ਦੀ ਪਿੰਡਾਂ ਤੋਂ ਨਹੀਂ ਤੁਰੀ ਪਿੰਡਾਂ ਦੀ ਇਹਦਾ ਬਾਅਦ ਫਿਰ ਜਦੋਂ ਭੂਤ ਭਤਾਇਆ ਹੋਇਆ ਫਿਰ ਸਿੱਖ ਭੂਤ ਗਏ ਉਹ ਇਹ ਸਾਡੇ ਥੋੜੇ ਸੀ ਨਾਲੇ ਸਾਡੀ ਫੌਜ ਉਦੋਂ ਇਹ ਸੁਣਦੇ ਆ ਵੀ ਇਹਨਾਂ ਨੇ ਬਾਹਰ ਭੇਜੀ ਹੋਈ ਸੀ ਕਿਸੇ ਟਾਪੂਆਂ ਤੇ ਅੰਗਰੇਜ਼ ਦਾ ਦੌਰ ਸੀ ਨਾ ਉਦੋਂ ਅੰਗਰੇਜ਼ ਦਾ ਦੌਰ ਸੀ ਅੰਗਰੇਜ਼ ਨੇ ਅੱਛਾ ਇਹ ਦੱਸੋ ਵੀ ਤੁਹਾਡੇ ਅੱਬਾ ਜੀ ਜਿਹੜੇ ਤੁਹਾਡੇ ਅੱਬਾ ਦਾ ਕੀ ਨਾਂ ਦੱਸਿਆ ਤੁਸੀਂ ਅਬਦੁੱਲਾ ਤੇ ਉਹ ਤੇ ਹੁਣ ਉਦੋਂ ਸਨ ਵੀ ਤੁਸੀਂ ਵੀ ਨਿੱਕੇ ਸੋ ਵਿਆਹੇ ਉਧਰ ਹੋਣੇ ਉਹ ਕਦੀ ਮੁੜ ਕੇ ਪਿਛਾ ਪਿੰਡ ਨਹੀਂ ਗਏ ਆਪਣੇ ਯਾਦ ਜੂ ਤੇ ਕਰਦੇ ਹੋਣੇ ਪਿੰਡ ਆਪਣੇ ਪਿੰਡ ਆਪਣਾ ਯਾ ਹਾਂ ਗਏ ਨਹੀਂ ਕਦੋਂ ਦੇ ਤੁਰ ਗਏ ਫੌਤ ਹੋ ਗਏ ਇਹਨੂੰ ਹੋ ਹੀ ਗਿਆ ਨਾ ਤਕਰੀਬਨ 30-35 ਸਾਲ ਤੇ ਤੁਸੀਂ ਵੀ ਨਹੀਂ ਕਦੀ ਟਰਾਈ ਕੀਤੀ ਆਪਣਾ ਪਿਛਲਾ ਪਿੰਡ ਵੇਖਣ ਦੀ
ਹੁਣ ਵੇਖਣਾ ਉੱਥੇ ਕੀ ਸਿਲਸਿਲਾ ਆ ਨਹੀਂ ਉਹ ਨਹੀਂ ਪਛਾਣ ਸਕਦੇ ਆਣ ਕੇ ਹਾਂ ਆਪਣੀ ਜਗ੍ਹਾ ਨਹੀਂ ਹੁਣ ਉਹ ਵੀ ਨਹੀਂ ਪਛਾਣ ਸਕਦੇ ਸਾਡੇ ਪਿੰਡ ਹਾਂ ਜਦੋਂ ਨਮੂਨਾ ਹੀ ਬਦਲ ਗਿਆ ਢਾਹ ਢਵਾਈਆ ਕਰਕੇ ਤੇ ਹੋਰ ਮਕਾਨ ਪਾ ਲਏ ਅਸਾਂ ਵੀ ਉੱਥੇ ਆ ਗਈ ਹਾਂ ਹੁਣ ਤਾਂ ਬਦਲ ਗਏ ਸਾਰੇ ਘਰ ਘਰ ਸਿਲਸਿਲਾ ਹੀ ਬਦਲ ਗਿਆ ਸਿਲਸਿਲਾ ਹੀ ਬਦਲ ਗਿਆ ਚੱਲ ਹਾਲੋ ਔਖੇ ਹੀ ਆਏ ਆ ਭਾਈ ਔਖੇ ਆਏ ਆ ਮਾਰਦੇ ਵੱਢਦੇ ਇਹਨੂੰ ਪਹਿਲਾਂ ਸੁਣ ਇੱਕ ਤਾਂ ਆਇਆ ਉਹ ਵੱਡੀ ਵਾਲੀ ਗੱਲ ਦਿਖਾ ਗੱਡੀ ਵਾਲੀ ਸੁਣਾਓ ਦੇਖੋ ਜੀ ਇੱਕ ਚਾਚੇ ਦੀ ਭੈਣ ਸੀ ਮਸ਼ੀਰਾ ਹੂੰ ਤਾਏ ਦੀ ਭੈਣ ਹੂੰ ਇੱਕ ਸਾਡੀ ਸਗੀ ਭੈਣ ਬਿਮਾਰ ਹੋ ਗਈ ਹੂੰ ਜਿੱਥੇ ਬਟਾਲੇ ਫੌਜੀਆਂ ਕੈਂਪ ਲਾਇਆ ਸੀ ਫੌਜੀਆਂ ਲਿਆ ਕੇ ਪਿੰਡ ਇੱਧਰ ਮੰਜੇ ਤੇ ਹਾਂ ਬਾਲੇ ਸੀ ਹਾਂ ਜਾਨੀ ਕਾਫਲਾ ਹਾਂ ਬਾਲੇ ਸੀ ਉਹ ਬਿਮਾਰ ਸੀ ਤੇ ਅਸੀਂ ਗੱਡੀਆਂ ਆਉਣ ਹੂੰ ਸਵਾਰੀਆਂ ਚੁੱਕਣੇ ਨੂੰ ਇੱਧਰ ਲਾਜ ਕੇ ਪਾਕਿਸਤਾਨ ਦੇ ਹੂੰ ਜਿਨ੍ਹਾਂ ਕੋ ਚੜ੍ਹ ਵਿਚਾਰਾ ਅਸੀਂ ਉੱਥੋਂ ਉੱਠੀਏ ਨਾ ਹੂੰ ਜਿੱਥੇ ਬਾਲਿਆ ਸੀ ਹੂੰ ਉਹ ਬਿਮਾਰੀ ਦੀ ਵਜ੍ਹਾ ਨਾਲ ਉਹ ਹਮਸ਼ੀਰਾ ਦੀ ਤਾਂ ਅਸੀਂ ਕਿੱਧਰ ਜਾਣਾ ਇਹਨਾਂ ਨੂੰ ਛੱਡ ਕੇ ਹਾਂ ਉਹ ਕੁਦਰਤ ਰੱਬ ਦੀ ਇੱਕ ਟਾਈਮ ਆਇਆ ਹੀ ਉਹਨਾਂ ਨੂੰ ਫਾਇਦਾ ਹੋਇਆ ਆਰਾਮ ਹੋਇਆ ਅਸੀਂ ਉੱਠ ਕੇ ਉਹ ਗੱਡੀਆਂ ਵਾਲੇ ਚਲੇ ਗਏ ਚੜ੍ਹਨ ਹੂੰ ਤੇ ਇੱਧਰ ਨੂੰ ਆ ਜਾਈਏ ਪਾਕਿਸਤਾਨ ਨੂੰ। ਹੂੰ ਉਹ ਬਸ ਵਧੀ ਨਹੀਂ ਗਿਆ ਉਦੋਂ ਜੀ ਅਸੀਂ ਨਾ ਨਾਲੇ ਕਹੀ ਨਹੀਂ ਹੂੰ ਉਧਰ ਗਏ ਹਾਂ ਗੱਡੀਆਂ ਤੇ ਖਾ ਚੜ੍ਹਨਾ ਤੇ ਖੁਰਾਕ ਆਵੇ ਫੈਰਿੰਗ ਦਾ ਵੀ ਬੇਬ ਹੂੰ। ਸੀ ਆ ਇਹ ਕਿਵੇਂ ਪਤਾ ਨਹੀਂ ਲੱਗੇ ਗੱਡੀਆਂ ਤੇ ਚੜ੍ਹਨਾ ਮੁੜ ਕੇ ਫੇਰ ਵਾਪਸ ਉਸ ਜਗ੍ਹਾ ਤੇ ਆਉਣਾ ਹੂੰ ਜਾਂ ਇਹ ਤੇ ਅੱਖੀਂ ਵੇਖਿਆ ਨਾ ਜਿਹੜੀ ਅੱਖੀਂ ਵੇਖੀ ਆ ਉਹਦਾ ਜਾਂ ਇਹ ਉੱਥੇ ਕੋਈ ਵਧਿਆ ਕੋਈ ਪਾਣੀ ਮੰਗੇ ਕੋਈ ਸਹਿਤ ਦਾ ਕੋਈ ਰੁੜਦਾ ਕੋਈ ਲੰਮਾ ਪਿਆ ਸਭ ਖਤਮ ਹੂੰ ਨਾ ਵਧੀਆ ਸੋਡ ਉਦੋਂ ਹੀ ਅਸੀਂ ਉੱਠ ਕੇ ਗਏ ਅੱਗੋਂ ਪਿੱਛੋਂ ਅਸੀਂ ਉੱਠ ਕੇ ਵੀ ਨਹੀਂ ਗਏ ਹੂੰ ਬਸ ਜਿਹਦੀ ਵਧੀ ਹੋਵੇ ਰੱਬ ਜਾਵੇ ਅਭੀ ਉਦੋਂ ਜਦੋਂ ਤੁਸੀਂ ਉੱਠ ਕੇ ਆਏ ਜੇ ਮਗਰੋਂ ਇੱਕ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਜੇ ਨਾ ਜਾਂਦੇ ਤੇ ਹਮ ਨਹੀਂ ਹੋਣਾ ਪਰ ਵਧੀ ਦੀ ਗੱਲ ਤੇ ਤੁਸੀਂ ਸਾਰੇ ਫਿਰ ਇੱਥੇ ਆ ਕੇ ਬਹਿ ਗਏ ਇੱਕ ਚੱਕ ਨਹੀਂ ਹਾਂ ਇੱਕ ਚੱਕ ਤੇ ਆਏ ਆਂਗੇ ਤਾਂ ਹਾਂ। ਖਾਲੀ ਪਿਆ ਸੀ ਕੋਈ ਜਾਨਵਰ ਜਾਂ ਬੱਚਾ ਵੀ ਨਹੀਂ ਸੀ ਇੱਥੇ ਹੂੰ ਅਸੀਂ ਮੁੜ ਕੇ ਦੇ ਵੇਚਦੀ ਨਾ ਕਿ ਨਾ ਇੱਕ ਚੱਕ ਤੇ 12 ਚੱਕ ਸਾਡੀ ਸਕੇ ਸੀ ਹੂੰ ਪਿੱਛੋਂ ਪਹਿਲੋਂ ਦੇ ਆਏ ਆਣ ਕੇ ਜ਼ਮੀਨਾਂ ਲਈਆਂ ਉਹਨਾਂ ਕੋਲ ਹੂੰ ਉਸੇ ਮੁੜ ਕੇ 3 ਮਹੀਨੇ ਅੱਛਾ ਜਿਹੜੇ ਰਾਮਦਵਾਲੀ ਵਾਲੇ ਰੰਧਾਵੇ ਆ ਹਾਂ ਉਹ ਇੱਥੇ ਕਿੱਥੇ ਆ ਆ 12 ਚੱਕ ਸਾਡੇ ਨਾਲ ਆ 2 ਚੱਕ ਆ ਹਾਂ ਤੇ ਆਪਾਂ ਨੂੰ ਨਾਲ ਹੀ 3 ਚੱਕ ਤੇ ਆ ਸਾਈਡ ਤੇ ਸੂਈਆਂ ਪਾਰ 4 ਚੱਕ ਤੇ ਉਹ ਰਾਮਦਵਾਲੀ ਵਾਲੇ ਸਾਰੇ ਇੱਥੇ ਹੀ ਆ ਤੇ ਕੌਣ ਸੀ ਹੁੰਦਾ ਉਦੋਂ ਲੰਬੜਦਾਰ ਪਿੰਡ ਦਾ ਅੱਲਾ ਜਾਣੇ ਨਹੀਂ ਯਾਰ ਨਹੀਂ ਮਿਲਣੀ ਹਾਂ ਠੀਕ ਇੱਥੇ ਇਹਨਾਂ ਦਾ ਪਤਾ ਉਹ ਸੁਣਾ ਨਹੀਂ ਅੱਛਾ ਸਾਰੇ ਇਹ ਜਿਹੜੇ ਆਪਣੇ ਲਾਗੇ ਰਾਮਦਵਾਲੀ ਪਿੰਡ ਨੇ ਇੱਥੇ ਹੀ ਆ ਕੇ ਬਹਿ ਗਏ ਅੱਛਾ ਤਾਂ ਹੀ ਰਾਮਦਵਾਲੀ ਵੱਜਦਾ ਜਾਂ ਪਹਿਲੋਂ ਜਦੋਂ ਆਏ ਇਧਰ ਉਦੋਂ ਆ ਕੇ ਵਸਾਏ ਉਦੋਂ ਰਾਮਦਵਾਲੀ ਦਾ ਨਾਂ ਸੀ ਇਹਨਾਂ ਦਾ ਨਹੀਂ ਇਹ ਉਦੋਂ ਹੀ ਆਇਆ 2 ਚੱਕ ਹੀ ਰਾਉਣ ਵਾਲੀ 3 ਚੱਕ ਹੀ ਰਾਉਣ ਵਾਲੀ 4 ਚੱਕ ਹੀ ਰਾਉਣ ਵਾਲੀ ਹਾਂ ਆ ਜਿਹੜਾ ਨਾ ਇੱਕ ਚੱਕ ਹਾਂ ਇਹ ਸਿੱਖਾਂ ਦਾ ਪਿੰਡ ਸੀ। ਹਾਂ ਇਹ ਰਸੂਲਪੁਰੋਂ ਉੱਠ ਕੇ ਆਏ ਸੀ ਇੱਥੇ ਮਰਬੇ ਪਾਏ 2 2.5 ਕਹਿਣੇ ਮਰਬਾ ਕਹਿਣੇ 2 ਕਹਿਣੇ 2.5 ਹਾਂ ਉਹਨਾਂ ਆਣ ਕੇ ਪਾਏ ਇਹ ਸਿੱਖਾਂ ਦਾ ਪਿੰਡ ਹਾਂ ਇੱਕ ਚੱਕ ਜਿਹੜਾ ਆ ਇਹ ਰਸੂਲਪੁਰ ਦੇ ਰਸੂਲਪੁਰੋਂ ਵੀ ਉੱਠ ਕੇ ਆਏ ਸੀ ਹਾਂ ਉਹ ਨਾ ਉੱਥੋਂ ਦੇ ਪਾਏ ਗਿਆ ਰਸੂਲਪੁਰ ਚਲੋ ਠੀਕ ਹੈ ਮੈਂ ਬੈਠਿਆ ਸੀ ਨਾ ਥੋੜਾ ਜਿਹਾ ਮੈਂ ਤੁਹਾਨੂੰ ਵਿਖਾਵਾਂ ਅਸੀਂ ਇੱਥੇ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਕੰਮ ਕਰਾਉਣ ਦੇ ਹਾਂ ਤੇ ਬਾਬੇ ਮੈਨੂੰ ਮਿਲੇ ਆ ਤੋਂ ਆ ਵੇਖੋ ਕਿੱਡੇ ਸੋਹਣੇ ਤੇ ਬਾਬਿਆਂ ਨਾਲ ਗੱਲਾਂ ਕਰਨ ਡੈ ਪਏ ਅਸੀਂ ਪਿਛਲੀਆਂ ਗੱਲਾਂ ਦੱਸਣ ਡੈ ਪਏ ਬਜ਼ੁਰਗ ਤੇ ਉਹ ਉਹਨਾਂ ਕੋਲ ਆਪਾਂ ਪੁੱਛੀਆਂ ਵੀ ਕਿਵੇਂ ਕੀ ਹਾਲਾਤ ਸਨ ਚਲੋ ਮਿਹਰਬਾਨੀ ਜੀ ਬਾਬਾ ਜੀ ਮਿਹਰਬਾਨੀ